ਜਿਹੜਾ ਮੈਨੂੰ ਰਿਟਕਣ ਬੈਠੇ ਉਸਦੇ ਮਾਰੀ ਜਾਵਾਂ, ਖੜਕੇ ਢੋਲ ਮਧਾਣੀ ਵਾਲਾ ਮੈਂ ਵਿੱਚ ਭੰਗੜੇ ਪਾਵਾਂ। ਇਬਤਦਾਈ ਤਾਲੀਮ ਪੰਜਾਬੀ ਵਿੱਚ ਦੇਣੀ, ਜਿਹੜੀ ਉਹਦੀ ਮਾਦਰੀ ਜ਼ੁਬਾਨ, ਉਹਦੇ ਭਾਵੇਂ ਉਹਦੀ ਮਾਦਰੀ ਜ਼ੁਬਾਨ ਸਿੰਧੀ ਹੈ ਭਾਵੇਂ ਬਲੋਚੀ ਹੈ, ਉਹ ਮੈਨੂੰ ਕਾਇਦੇ ਆਜ਼ਮ ਐਂ ਲੱਗਦਾ ਜੀ ਇੱਕ ਬੰਦਾ ਬਿਲਕੁਲ ਸਿੱਧਾ ਜਿਹਦੇ ਜੁੱਸੇ ਵਿੱਚ ਕੋਈ ਹਮ ਨਹੀਂ, ਉਹ ਬੰਦਾ ਝੁਕਣ ਵਾਲਾ ਨਹੀਂ ਸੀ, ਉਹ ਸਿਰਫ ਅੱਲਾ ਅੱਗੇ ਝੁਕਣ ਵਾਲਾ ਬੰਦਾ ਸੀ। ਇਹ ਕਮਾਲ। ਲੋਕ ਇਕੱਠੇ ਹੋਏ ਸਨ, ਉਹਦੇ ਵਿੱਚ ਮੇਰੇ ਵਾਲਿਦ ਸਾਹਿਬ ਵੀ ਸਨ, ਅੱਲਾ ਬਖਸ਼ੇ। ਉਹਨਾਂ ਮੈਨੂੰ ਮੋਢਿਆਂ 'ਤੇ ਚੁੱਕਿਆ ਹੋਇਆ ਸੀ ਅਤੇ ਉਹ ਮੈਂ ਉਹਨਾਂ ਨੂੰ ਲੰਘਦਿਆਂ ਵੇਖ ਲਿਆ, ਔਰ ਉਹਨਾਂ ਦੀਆਂ ਅੱਖਾਂ ਵਿੱਚ ਮੈਨੂੰ ਇੱਕ ਚਮਕ ਨਜ਼ਰ ਆਈ, ਔਰ ਉਹ ਚਮਕ ਮਕਸਦ ਦੀ ਸੀ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਪੰਜਾਬ ਦੀ ਸਾਂਝ, ਪੰਜਾਬ ਦੇ ਰੰਗ ਅਤੇ ਪੰਜਾਬ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਆਪ ਜੀ ਦੇ ਰੂਬਰੂ ਕਰਦੀ ਹੈ। ਇਹੀ ਉਹ ਮਾਣਮੱਤੀਆਂ ਸ਼ਖਸੀਅਤਾਂ ਨੇ ਜੋ ਸਮਾਜ ਦੇ ਵਿੱਚ ਹੋਣ ਵਾਲੀਆਂ ਬੁਰਾਈਆਂ ਦੇ ਖਿਲਾਫ ਆਵਾਜ਼ ਚੁੱਕਦੇ ਨੇ, ਆਪਣੇ ਕਲਮ ਦੇ ਰਾਹੀਂ ਸਮਾਜ ਦੀ ਭਾਸ਼ਾ ਦੇ ਵਿੱਚ ਹੀ ਲਿਖਦੇ ਨੇ। ਨਾ ਸਿਰਫ ਲਿਖਦੇ ਨੇ ਬਲਕਿ ਇਹਨਾਂ ਕੋਲ ਇਹਨਾਂ ਦਾ ਹੱਲ ਵੀ ਮੌਜੂਦ ਹੁੰਦਾ ਹੈ। ਇਹ ਉਹੀ ਭਾਸ਼ਾ ਹੈ ਜਿਹਦੇ ਲਈ ਸੂਫੀਆਂ, ਪੀਰਾਂ, ਪੈਗੰਬਰਾਂ ਨੇ ਇਨਸਾਨੀਅਤ ਲਈ ਏਕਤਾ ਲਈ ਆਵਾਜ਼ ਚੁੱਕੀ, ਬਲਕਿ ਇਹਨਾਂ ਨੇ ਇਸ ਮਾਂ ਬੋਲੀ ਪੰਜਾਬੀ ਦਾ ਇੰਤਜ਼ਾਮ ਵੀ ਕੀਤਾ। ਜੇ ਅਸੀਂ ਤਾਰੀਖ 'ਤੇ ਨਜ਼ਰ ਦੌੜਾਈਏ ਤਾਂ ਕੋਈ ਵੀ ਸਮਾਜ ਆਪਣੀ ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਤਰੱਕੀ ਨਹੀਂ ਕਰ ਸਕਿਆ। ਔਰ ਅਸੀਂ ਪੰਜਾਬੀ ਬੋਲਦੇ ਹਾਂ, ਪੰਜਾਬੀ ਸੁਣਦੇ ਵੀ ਹਾਂ, ਲੇਕਿਨ ਜਿਸ ਸ਼ਖਸ ਨਾਲ ਅਸੀਂ ਮੌਜੂਦ ਹਾਂ ਅੱਜ, ਜਦੋਂ ਇਹ ਪੰਜਾਬੀ ਬੋਲਦੇ ਨੇ ਤੇ ਪੰਜਾਬੀ ਸੁਣਨ ਦਾ ਸਵਾਦ ਹੀ ਵੱਖਰਾ ਹੋ ਜਾਂਦਾ ਹੈ। ਉਂਝ ਤਾਂ ਇਹਨਾਂ ਦੇ ਨਾਮ ਨਾਲ ਪ੍ਰੋਫੈਸਰ ਲਗਾਇਆ ਜਾਂਦਾ ਹੈ, ਲੇਕਿਨ ਇਹ ਆਪਣੀ ਜ਼ਾਤ ਦੇ ਵਿੱਚ ਇੱਕ ਪੂਰੀ ਯੂਨੀਵਰਸਿਟੀ ਹੈ, ਔਰ ਇਸ ਯੂਨੀਵਰਸਿਟੀ ਦਾ ਨਾਮ ਹੈ ਅਨਵਰ ਮਸੂਦ ਅਨਵਰ ਜੀ। ਜਨਾਬੇ ਅਲੀ, ਸਭ ਤੋਂ ਪਹਿਲਾਂ ਤੇ ਤੁਹਾਡਾ ਬੇਹੱਦ ਸ਼ੁਕਰੀਆ, ਤੁਹਾਡੀ ਨਵਾਜ਼ਿਸ਼। ਵਾਲੇਕੁਮ ਸ਼ੁਕਰੀਆ। ਤੁਸਾਂ ਮੇਰਾ ਤਾਰੁਫ ਜਿਹੜਾ ਕਰਾਇਆ ਬੜਾ ਰੋਗਨੀ ਕਰਾਇਆ। ਮੈਨੂੰ ऐसा कोई दावा नहीं है जी कि अनवर की कोई अपनी फजीलत नहीं बल्ला, अल्लाह का एहसान है फकीरों की दुआ। वाह वाह वाह। ते मैनू माँ बाप दी दुआ है, बजुर्गों दी दुआ है, ते बल्कि बहुत लोगों की दुआ है, मैं बयान नहीं कर सकता। मेरे ते ਰੱਬ ਦਾ ਬੜਾ ਹੀ ਕਰਮ ਹੈ। ਜਿਹੜੇ ਲੋਕ ਇਹੋ ਜਿਹੇ ਰਾਹ ਇਖਤਿਆਰ ਕਰਦੇ ਨੇ ਤੇ ਰੱਬ ਸੋਹਣਾ ਫਿਰ ਉਹਨਾਂ ਵਾਸਤੇ ਕਰਮ ਤੇ ਕਰਦਾ ਹੀ ਹੈ। ਬਿਲਕੁਲ ਬਸ। ਅੱਛਾ ਅਨਵਰ ਸਾਹਿਬ, ਤੁਸੀਂ, ਤੁਹਾਡੀ ਕੌਮੀ ਜ਼ਬਾਨ ਉਰਦੂ ਜੀ, ਮਾਦਰੀ ਜ਼ਬਾਨ ਤੁਹਾਡੀ ਪੰਜਾਬੀ, 40 ਸਾਲ ਤੱਕ ਤੁਸੀਂ ਫਾਰਸੀ ਵੀ ਪੜ੍ਹਾਈ, ਤੁਸੀਂ ਇਹਨਾਂ ਤਿੰਨੇ ਹੀ ਭਾਸ਼ਾਵਾਂ ਦੇ ਵਿੱਚ ਬਹੁਤ ਵੱਡੀ ਕਿਤਾਬਾਂ, ਤੁਹਾਡੀਆਂ ਨਜ਼ਮਾਂ ਲਿਖੀਆਂ ਵੀ, ਜਿਹੜੀ ਆਮਦ ਹੁੰਦੀ ਹੈ ਇਹਦੀ ਕਿਹੜੀ ਭਾਸ਼ਾ ਹੈ? हाँ ये ठीक है। देखो बड़ी अच्छी गल की, पंजाबी मेरी मादरी ज़ुबान है जी, और उर्दू मेरे हम बच्चों की मादरी ज़ुबान है। क्या बात। और बड़ा दुख नाल मैं अर्ज करना कि मेरे बच्चों की माँ जिहड़ी है पिछले रमज़ान शरीफ विच ओहदा इंतकाल हो गया, अल्लाह नूं प्यारी हो गई। तो बड़ी भली लोग सी, बहुत नेक खातून सी, वो चली गई है। दूसरी ज़बान चूँकि मेरी कौमी ज़बान है, उर्दू मेरी कौमी ज़बान है, साडा उस ज़बान नाल राबता आपस विच हो सकता है। हाँ जी, जिहड़ा मतलब सिंध दा वो भी उर्दू जानदा है, जिहड़ा पंजाब दा वो भी उर्दू जानदा है, जिहड़ा बलोचिस्तान दा वो भी उर्दू जानता है। पाकिस्तान के सारे इलाके च ज़बान समझी जाती है और बड़ी कौमी ज़बान है। लेकिन ये एक अफसोस की गल है कि अजे तक इहदा नाफिज नहीं हुई है जी। असी तुसां बड़ी सोहनी गल कीती है कि बच्चा जिस वेले उतरदा है माँ की गोद चो तो पंजाबी बोलता आया उतरता है पंजाब दा। हाँ जी। तो लेकिन तुसी उहदे मूँह च एकदम अंग्रेजी पानी शुरू कर देते हो, ये अच्छी गल नहीं है।
क्योंकि जिस जबान नूं वो सब तो ज़्यादा समझदा है वो माँ दी जुबान है। वाह। इस वास्ते मैं समझदा कि इब्तिदाई तालीम वो मादरी जुबान विच होनी चाहिए, क्योंकि वो समझता है ये अननैचुरल गल है। वो तो जिस जुबान को समझदा है तुसी एकदम वो तो हटा के ਉਹਦੇ ਮੂੰਹ ਵਿੱਚ अंग्रेजी पानी शुरू कर देंदे हो। आप इंज करो कि हाँ इब्तदाई तालीम पंजाबी विच होवे, फिर कौमी जुबान विच होवे, उस तो बाद जिस वेले वो पढ़ लिख जाए बहुत तो जिहड़ी मर्जी अंग्रेजी पढ़े, जर्मनी पढ़े, स्पेनिश पढ़े, जिहड़ी मर्जी पढ़े वो, लेकिन इब्तिदा विच बहुत ਜ਼ਰੂਰੀ ਹੈ। ਅੱਛਾ, ਅਸੀਂ ਵੇਖਦੇ ਹਾਂ ਆਪਣੇ ਮਾਸ਼ਰੇ ਦੇ ਵਿੱਚ ਕਿ ਬਹੁਤ ਸਾਰੇ ਲੋਕ ਜਦੋਂ ਬੱਚਾ ਇੱਕ ਪੈਦਾ ਹੁੰਦਾ ਹੈ ਤੇ ਉਹਨੂੰ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਦਾਖਲ ਕਰਦੇ हैं। ਉਹੀ ਤੇ ਗੱਲ ਮੈਂ ਪਿਆ ਕਰ, ਤੁਸੀਂ ਮੇਰੀ ਤਾਈਦ ਕੀਤੀ ਹੈ ਔਰ ਮੈਂ ਇਸ ਹੱਕ 'ਚ ਨਹੀਂ, ਇਸ ਹੱਕ 'ਚ ਨਹੀਂ ਨਾ, ਬਿਲਕੁਲ ਨਹੀਂ ਹੈ, ਕਤਨ ਨਹੀਂ। ਉਹਨੂੰ ਜਿਹੜੀ ਹੈ ਰੋਮਾਨੀ ਨਾਲ तो वो पंजाबी बोल सकता है, बिल्कुल माँ वाली ज़ुबान ही बोल सकता है ना। तो लिहाजा तुसी जिहड़ी गल करन लगे हो मैं कर छड़ी है कि उन्होंने इब्तदाई तालीम पंजाबी विच देनी, जिहड़ी ओदी मादरी जुबान हो, ते भावें ओदी मादरी जुबान सिंधी है, भावें बलोची है जी, वो जिहड़ी ओदी मादरी जुबान है उन्होंने पहला तालीम दिओ ओदे विच, ताकि उस जुबान नूं वो बहुत समझदा है, बहुत समझदा है। बिल्कुल। ਤੁਹਾਡਾ ਜਿਹੜਾ ਨਾਮ ਤੁਹਾਡੇ वालिदैन ने, ਤੁਹਾਡੇ माता पिता ने अनवर मसूद रखा। मेरा पूरा नाम जो है ना वो है मोहम्मद अनवर मसूद, पूरा मोहम्मद अनवर। मेरे एक उस्ताद सन अपना बड़ी मेरी एक बड़ी खुश नसीबी है वे कि मैनू उस्ताद बड़े अच्छे मिले। वाह वाह, बड़े काबिल, बड़े काबिल। क्या मेरा एक उस्ताद दी ओनू अल्लाह ताला ने बच्चा दिता, अच्छा फरजंद मुबारक देन गया। मैं क्या जी मुबारक हो गए बच्चे दी विलादत दी, तो कहन लगे वो बड़े अपना मजहब नाल बड़ा राबता सी। 2 मुबारकां हो गई, वो मैं हैरान हो गया, मैं क्या किधर जोड़ा तो नहीं जम पिया। कह लगे आज जुमातुल मुबारक भी है, यानी तुसी जुमे दी भी साडा मुकद्दस दिन है। तो मैं पूछा ना की रखा जी, 9 वारिद का, 9 मौलूद का। कहने लगे तो नहीं पता। मैं क्या मैनू कोई ख्वाब आ जाए। कहने लगे जी मुसलमानों क्या अब जो बच्चा पैदा होता है ये उर्दू बोलते थे वो उसका नाम मोहम्मद रख दिया जाता है। दूसरा जुज़्व हम अभी सोच रहे हैं। तो जनाब मेरा पूरा नाम मुहम्मद अनवर मसूद, तखल्लुस मेरा अनवर। यही गल असीं तुहाडे कोल पुछना चाह रहे सी कि तखल्लुस फिर अनवर ही दोबारा, हाँ ਇਹ ਤੁਹਾਡੀ ਹੀ ਚੋਣ ਸੀ। ਇਹ आसानी नाल शेर विच इस्तेमाल हो जाता, सहूलत नाल। सहूलत मसूद अगर मैं करा तो वो मुश्किल है। और ये जिहड़ा ना अनवर बड़ा आसान लफ्ज़ है, सीधा कोई दिक्कत पेश होंदी है इहनूं बोलण लगे। लेकिन मसूद विच बाज़ियां दे गले च ऐन फस जाता। ते मैं अनवर ही इस्तेमाल किया। और एक भी तुहानूं गल दसां कि शुरू च मैं उर्दू च लिखा कलाम। अच्छा, ज़्यादा कलाम मैं उर्दू च लिखा है, लेकिन पंजाबी च मैं बाद विच आया। जिस शहर च मैं रहिंदा सा उत्थे एक बड़े वड्डे शायर सन पंजाबी दे, शायद तुसां नाम पीर फजल सुनिया होना। मैं केड़ी अपनी दर्दां दी दुनिया विच वसां की दसां, किस गले पईयां चेहरे ते रो रो के लसां की दसां। हैं जी रंग खुला मेरी वहशत दा हो कट्ठे कुछ हमदर्द गए
ਉਹ ਰੋ ਰੋ ਪੁੱਛਣ ਹਾਲ ਮੇਰਾ, ਮੈਂ ਖਿੜਖਿੜ ਹੱਸਾਂ ਕੀ ਦੱਸਾਂ। ਹਾਂਜੀ, ਤਾਂ ਉਹਨਾਂ ਦੀ ਮੈਨੂੰ ਸੋਭਤ ਮੁਯੱਸਰ ਆਈ, ਔਰ ਉਹਨਾਂ ਮੈਨੂੰ ਆਖਿਆ ਅਨਵਰ ਉੱਥੇ ਹਰ ਮਹੀਨੇ ਇੱਕ ਮੁਸ਼ਾਇਰਾ ਹੁੰਦਾ ਸੀ ਜਿਹਦੇ 'ਚ ਸ਼ਾਇਰ ਇਕੱਠੇ ਹੋ ਗਏ। ਐਤਕੀ ਤੂੰ ਜੇ ਨਾਲ ਲਿਖੀ ਨਾ ਪੰਜਾਬੀ ਤੇ ਮੈਂ ਤੇਰੇ ਨਾਲ ਨਾਰਾਜ਼ ਹੋ ਜਾਣਾ। ਤੇ ਫਿਰ ਮੈਂ ਉੱਥੋਂ ਪੰਜਾਬੀ ਲਿਖਣੀ ਸ਼ੁਰੂ ਕੀਤੀ, ਔਰ ਸ਼ੁਕਰ ਹੈ ਅੱਲਾ ਨੇ ਉਹਨੂੰ ਬੜੀ ਕਬੂਲੀਅਤ ਦਿੱਤੀ ਹੈ। ਤੇ ਉਹ ਨਜ਼ਮਾਂ ਖਾਸੀਆਂ, ਬਲਕਿ ਮੈਂ ਕਿਧਰੇ ਪੜ੍ਹਨ ਲੱਗਣਾ ਤੇ ਮੈਂ ਸਮਝਣਾ ਮੈਂ ਜ਼ਿਆਦਤੀ ਕਰ ਰਿਹਾ, ਉਹਨਾਂ ਨੂੰ ਅੱਗੇ ਹੀ ਆਉਂਦੀਆਂ। ਲੇਕਿਨ ਲੋਕ ਤੁਹਾਡੇ ਬੁੱਲਾਂ 'ਚ ਸੁਣਨਾ ਚਾਹੁੰਦੇ ਨੇ ਜੀ, ਬਸ ਸ਼ੁਕਰ। ਅੱਛਾ, ਜ਼ਿੰਦਗੀ ਦੇ ਤੁਸੀਂ 12-13 ਵਰੇ ਅਣਵੰਡੇ ਪੰਜਾਬ ਦੇ ਵਿੱਚ ਗੁਜ਼ਾਰੇ, ਉਸ ਪੰਜਾਬ 'ਚ ਜਿਹੜਾ ਵੰਡਿਆ ਨਹੀਂ ਗਿਆ ਸੀ। ਠੀਕ ਹੈ, ਵੰਡਿਆ ਤਾਂ 47 'ਚ ਗਿਆ ਮੈਂ। ਤੁਸੀਂ 12-13 ਵਰੇ ਗੁਜ਼ਾਰੇ, ਤੁਹਾਡਾ ਤਾਲੁਕ ਵੀ ਜ਼ਿਲ੍ਹਾ ਗੁਜਰਾਤ 51 ਸ਼ਹਿਰ ਨਾਲ ਰਿਹਾ। ਸ਼ਹਿਰ ਨਾਲ ਤਾਲੁਕ ਗੁਜਰਾਤ ਸ਼ਹਿਰ ਨਾਲ ਸੀ। ਹਾਂਜੀ, ਉੱਥੇ ਅਣਵੰਡੇ ਪੰਜਾਬ ਦੇ ਵਿੱਚ ਤੁਸੀਂ ਕੀ ਕੁਛ ਵੇਖਿਆ? ਉਸ ਵੇਲੇ ਕੀ ਹਾਲਾਤ ਸਨ? ਫਿਰ ਵੰਡ ਵੇਲੇ ਕੀ ਕੁਛ ਹੋਇਆ? ਕਿਸ ਤਰ੍ਹਾਂ ਲੋਕ ਉਜੜ ਕੇ ਇੱਧਰੋਂ ਗਏ ਔਰ ਕਿਸ ਤਰ੍ਹਾਂ ਲੋਕ ਉਜੜ ਕੇ ਉੱਧਰੋਂ ਆਏ? ਮੈਂ ਇਹ ਜ਼ਰੂਰ ਅਰਜ਼ ਕਰਾਂਗਾ ਭੁਪਿੰਦਰ ਸਿੰਘ ਸਾਹਿਬ, ਮੇਰਾ ਇੰਤਹਾਈ ਬਚਪਨ ਜਿਹੜਾ ਹੈ ਨਾ ਉਹ ਗੁਜਰਾਤ ਨਹੀਂ ਗੁਜ਼ਰਿਆ। ਅੱਛਾ, ਉਹ ਲਾਹੌਰ ਗੁਜ਼ਰਿਆ। ਅੱਛਾ, ਲਾਹੌਰ 'ਚ ਇੱਕ ਮਹੱਲਾ ਸੁਣਿਆ ਹੋਣਾ ਤੁਸੀਂ, ਬਸਨਪੁਰਾ। ਬਿਲਕੁਲ, ਉੱਥੇ ਮੈਂ ਰਿਹਾ ਹਾਂ, ਔਰ ਉਦੋਂ ਮੈਂ ਬਿਲਕੁਲ ਛੋਟਾ ਸਾਂ, ਔਰ ਉਹਨਾਂ ਦਿਨਾਂ ਵਿੱਚ ਪਾਕਿਸਤਾਨ ਦੀ ਤਹਿਰੀਕ ਬੜਿਆਂ ਜ਼ੋਰਾਂ ਵਿੱਚ ਚੱਲ ਰਹੀ ਸੀ, ਔਰ ਉਹਦੇ ਜਲਸੇ ਹੁੰਦੇ ਸਨ ਜ਼ਿਆਦਾਤਰ ਮੋਚੀ ਦਰਵਾਜ਼ੇ। ਔਰ ਪੰਜਾਬੀ ਦੇ ਇੱਕ ਸ਼ਾਇਰ ਨੂੰ ਮੈਂ ਸੁਣਿਆ ਉੱਥੇ, ਉਸਤਾਦ ਇਸ਼ਕ ਲਹਿਰ, ਉਹ ਨਜ਼ਮਾਂ ਪੜ੍ਹਦੇ ਹੁੰਦੇ ਸਨ ਮੁਸਲਿਮ ਲੀਗ ਦੇ ਪਲੇਟਫਾਰਮ 'ਤੇ। ਬਸ ਉਹ ਯਾਦ ਹੈ। ਔਰ ਉਸ ਤੋਂ ਬਾਅਦ ਜਿਹੜੀ ਤਕਸੀਮ ਹੋਈ, ਔਰ ਉਸ ਤੋਂ ਬਾਅਦ ਜਿਹੜਾ ਤਕਸੀਮ ਦੀ ਵਜ੍ਹਾ ਨਾਲ ਜਿਹੜਾ ਇੱਕ ਦੂਜੇ ਨਾਲ ਗੁੱਥਾ ਹੋ ਗਏ ਜਿਹੜੇ, ਉਹਦਾ ਮੈਨੂੰ ਬੜਾ ਅਫਸੋਸ, ਬਹੁਤ ਦੁੱਖ ਹੈ। ਔਰ ਉਹ ਲੱਗਦਾ ਸੀ ਕਦੀ ਇੱਧਰ ਹਮਲਾ ਹੋ ਰਿਹਾ, ਕਦੀ ਉੱਧਰ ਹਮਲਾ ਹੋ ਰਿਹਾ, ਕਦੀ ਉੱਥੇ ਅੱਗ ਲੱਗੀ, ਕਦੀ ਉੱਥੇ ਧੂੰਆਂ ਹੈ। ਅੱਲਾਹ ਤਾਲਾ ਦੁਨੀਆ ਨੂੰ ਇਹਨਾਂ ਅੱਗਾਂ ਕੋਲੋਂ, ਇਸ ਧੂੰਏਂ ਕੋਲੋਂ ਅੱਲਾ ਰੱਬ ਬਚਾ। ਆਮੀਨ। ਹੈ ਜੀ। ਤੇ ਰਲ ਮਿਲ ਕੇ ਤੇ ਸੁਲ੍ਹਾ ਨਾਲ ਰਹਿਣਾ ਜਿਹੜਾ ਨਾ, ਉਹ ਬੜੀ ਚੀਜ਼ ਹੈ, ਬੜੀ ਜ਼ਰੂਰੀ ਗੱਲ। ਇਹਦੇ ਬਗੈਰ ਬਚਣ ਦੀ ਕੋਈ ਸੂਰਤ ਨਹੀਂ, ਕੋਈ ਸੂਰਤ ਨਹੀਂ। ਤੇ ਫਿਰ ਮੈਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ, ਤੇ ਫਿਰ ਅੱਲਾ ਤੇਰੀ ਯਾਰੀ ਸ਼ੁਰੂ ਹੋ ਗਿਆ। ਫਿਰ ਮੇਰੀਆਂ ਇੱਕ ਨਜ਼ਮ ਸੀ ਪੰਚਾਇਤ ਬਾਰੇ ਜੀ, ਫਿਰ ਇੱਕ ਨਜ਼ਮ ਸੀ ਨੂੰਹ ਸੱਸ ਦੀ ਲੜਾਈ, ਫਿਰ ਇੱਕ ਨਜ਼ਮ ਸੀ ਲੱਸੀ ਤੇ ਚਾਹ ਹੋ ਨਾ ਜਾਵੇ। ਅੱਛਾ, ਅਜੇ ਤੇ ਸਿਰਫ ਪਾਣੀ ਆਇਆ। ਅਸੀਂ ਤੁਹਾਡੇ ਗੱਲਾਂ ਰਾਹੀਂ ਲੱਸੀ ਤੇ ਚਾਹ ਦਾ ਸਵਾਦ ਲੈ ਲਓ ਜੀ। ਇਹ ਅਸਲ ਵਿੱਚ ਮੇਰੀ ਸ਼ਾਇਰੀ ਤੇ ਮੈਂ ਆਪੂ ਜਿਹੜਾ ਗੌਰ ਕੀਤਾ ਉਹ ਕੁਝ ਝਗੜਾ ਹੈ ਨਵੀਆਂ ਚੀਜ਼ਾਂ ਦਾ ਤੇ ਪੁਰਾਣੀਆਂ ਚੀਜ਼ਾਂ ਦਾ, ਆਪਸ ਵਿੱਚ ਝਗੜਾ ਹੈ। ਮਸਲਨ ਇੱਕ ਮੇਰੀ ਨਜ਼ਮ ਹੈ ਮੱਝ ਅਨਾਰਕਲੀ ਤੂੰ ਕੀ ਜਾਣੇ ਭੁੱਲ। ਹੁਣ ਮੱਝ ਬੜੀ ਪੁਰਾਣੀ ਸ਼ੈ ਹੈ, ਅਨਾਰਕਲੀ ਨਵੀਂ ਚੀਜ਼ ਹੈ, ਸੱਸ ਪੁਰਾਣੀ ਸ਼ੈ ਤੇ ਨੂੰਹ ਨਵੀਂ ਚੀਜ਼ ਹੈ। ਬਿਲਕੁਲ। ਲੱਸੀ ਜੇ ਹੈ ਪੁਰਾਣੀ ਚੀਜ਼ ਹੈ, ਚਾਹ ਨਵੀਂ ਚੀਜ਼ ਹੈ। ਤੇ ਇਹਦੇ 'ਚ ਇਹ ਕੁਝ ਜਦੀਦੋ ਕਦੀਮ ਦਾ ਮਸਲਾ ਹੈ। ਤੇ ਮੈਨੂੰ ਬਾਅਦ ਚੀਜ਼ਾਂ ਪੁਰਾਣੀਆਂ ਜ਼ਿਆਦਾ ਅੱਛੀਆਂ ਲੱਗਦੀਆਂ, ਬਹੁਤ ਅੱਛੀਆਂ ਲੱਗਦੀਆਂ ਨੇ। ਉਹ ਜਿਹੜੀਆਂ ਕਦਰਾਂ ਸਨ, ਜੋ ਲੋਕਾਂ ਦੀ ਇੱਕ ਦੂਜੇ ਨਾਲ ਮੁਹੱਬਤ ਔਰ ਪਿਆਰ ਸੀ, ਇੱਜ਼ਤ ਸੀ, ਹਾਂਜੀ, ਉਹ ਬੜੀ ਅੱਛੀ ਲੱਗਦੀ ਸੀ। ਤੇ ਇਹ ਤੁਸੀਂ ਫਰਮਾਇਸ਼ ਕੀਤੀ ਹੈ, ਕੋਸ਼ਿਸ਼ ਕਰਨਾ ਸੁਣਾਉਣ ਦੀ। ਇਹ ਡਿਬੇਟ ਹੈ ਜਿਹਦੇ ਵਿੱਚ ਲੱਸੀ ਜਿਹੜੀ ਹੈ ਕਾਇਦੇ ਐਮਾਨ ਹੈ, ਲੀਡਰ,
ਤੇ ਜਿਹੜੀ ਚਾਹ ਹੈ ਕਾਇਦੇ ਹਿਜ਼ਬੇ ਇਖਤਲਾਫ ਹੈ ਤੇ ਦੁੱਧ ਜੱਜ। ਵਾਹ। ਤੇ ਲੱਸੀ ਚਾਹ ਨੂੰ ਕਹਿੰਦੀ ਏ, ਪਹਿਲਾਂ ਲੱਸੀ ਬੋਲ, ਮੈਂ ਸੋਹਣੀ, ਮੈਂ ਗੋਰੀ ਗੋਰੀ, ਤੂੰ ਕਾਲੀ ਕਲਵੱਟੀ, ਮੈਂ ਨੀਂਦਰ ਦਾ ਸੁੱਖ ਸਨਿਓੜਾ, ਤੂੰ ਜਗਰਾਤੇ ਪੱਟੀ। ਜਿਸ ਵੇਲੇ ਮੈਂ ਚਾਈ ਚਾਈ ਛੰਨੇ ਅੰਦਰ ਛਲਕਾਂ, ਕਿਹੜਾ ਸਾਂਭੇ ਮੇਰੀਆਂ ਲਿਸ਼ਕਾਂ, ਕੌਣ ਸੰਭਾਲੇ ਡਲਕਾਂ। ਤੇ ਰੰਗ ਮੇਰਾ ਵੀ ਮੱਖਣ ਵਰਗਾ, ਰੂਪ ਵੀ ਮੇਰਾ ਸੁੱਚਾ, ਦੁੱਧ ਮਲਾਈ ਮਾਂ ਪਿਓ ਮੇਰੇ, ਮੇਰਾ ਅਸਲਾ ਉੱਚਾ। ਤੇ ਜਿਹੜਾ ਮੈਨੂੰ ਰਿੜਕਣ ਬੈਠੇ ਉਸ ਦੇ ਵਾਰੀ ਜਾਵਾਂ। ਉਹ ਛਿੱਟਾਂ ਉੜਦੀਆਂ ਨੇ। ਜਿਹੜਾ ਮੈਨੂੰ ਰਿੜਕਣ ਬੈਠੇ ਉਸ ਦੇ ਵਾਰੀ ਜਾਵਾਂ, ਖੜਕੇ ਢੋਲ ਮਧਾਣੀ ਵਾਲਾ ਮੈਂ ਵਿੱਚ ਭੰਗੜੇ ਪਾਵਾਂ। ਮੈਂ ਲੋਕਾਂ ਦੀ ਸਿਹਤ ਬਣਾਵਾਂ, ਤੂੰ ਪਈ ਸਿਹਤ ਵਿਗਾੜੇ, ਮੈਂ ਪਈ ਠੰਡ ਕਲੈਜੇ ਪਾਵਾਂ, ਤੂੰ ਪਈ ਸੀਨੇ ਸਾੜੇ। ਤੇ ਚਾਹ ਕਹਿੰਦੀ ਪੈ ਗਈ ਏ ਨੀ ਮਾਈ ਬੱਗੋ, ਮੇਰੇ ਮਗਰ ਤਗਾਣੇ, ਮੇਰੀਆਂ ਸੁਰਕੀਆਂ ਭਰਦੇ ਜਿਹੜੇ ਉਹ ਲੋਕ ਸਿਆਣੇ। ਕਹਿੰਦੀ ਮੈਂ ਇੰਟਲੈਕਚੁਅਲ ਡਰਿੰਕ ਹਾਂ, ਮੇਰੀਆਂ ਸੁਰਕੀਆਂ ਭਰਦੇ ਜਿਹੜੇ ਉਹ ਲੋਕ ਸਿਆਣੇ, ਮੇਰਾ ਹੁਸਨ ਪਛਾਣਨ ਜਿਹੜੇ ਦਿਲ ਮੈਂ ਉਹਨਾਂ ਦੇ ਠੱਗਾਂ, ਮੇਰਾ ਰੰਗ ਕਲਿਖਣ ਉੱਤੇ ਲੈਲਾ ਵਰਗੀ ਲੱਗਾ। ਤੇ ਪਿੰਡੇ ਦੀ ਮੈਂ ਪੀੜ ਗਵਾਵਾਂ, ਜੜੋਂ ਥਕੇ ਮੈਂ ਭੋਰਾਂ, ਠਰਿਆਂ ਹੋਇਆਂ ਜੁੱਸਿਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾਂ। ਤੇ ਤੂੰ ਇਹ ਖੰਘ ਜ਼ੁਕਾਮ ਤੇ ਨਜ਼ਲਾ, ਕੀ ਮੈਂ ਗਿਣ ਗਿਣ ਦੱਸਾਂ, ਮੇਰੇ ਨਿੱਘੇ ਘੁੱਟ ਉਤਾਰਨ ਚੜੀਆਂ ਹੋਈਆਂ ਕੱਸਾਂ ਬੁਖਾਰ। ਮੈਨੂੰ ਪੁੱਛ ਹਕੀਕਤ ਆਪਣੀ, ਬਣੀ ਫਿਰੇ ਤੂੰ ਰਾਣੀ, ਛੂ ਛੂ ਕਰਦਾ ਹੌਕੇ ਭਰਦਾ ਕੌੜਾ ਤੱਤਾ ਪਾਣੀ। ਭੁੱਖ ਤਰੇ ਦੀ ਦੁਸ਼ਮਣ ਮੈਰਨ, ਕੀ ਤੇਰੀ ਭਲਿਆਈਓ, ਬੰਦਿਆਂ ਦੀ ਤੂੰ ਚਰਬੀ ਖੋਰੇ, ਨਾਲ ਕਰੇ ਵਡਿਆਈ। ਤੇਰਾ ਚੋਇਆ ਢਹਿ ਕੇ ਡਰਾਪ, ਢਹਿ ਕੇ ਜਿਹੜੇ ਕੱਪੜੇ ਨੂੰ ਤਰਕਾਵੇ, ਸਾਲਮ ਗਾਚੀ ਸਾਬਣ ਖੁਰ ਜਾਏ, ਦਾਗ ਨਾ ਉਸਦਾ ਜਾਵੇ। ਫਿਰ ਲੱਸੀ ਕਹਿੰਦੀ ਏ, ਹਾਂ ਚਾਹ ਕਹਿੰਦੀ ਮੇਰੇ ਸਿਰ ਤੂੰ ਭਾਂਡੇ ਭੰਨੇ। ਇਹ ਸਾਡੇ ਗੁਜਰਾਤ ਦੀ ਜ਼ੁਬਾਨ। ਕਿਸੇ ਦੇ ਇਲਜ਼ਾਮ ਲਗਾਉਣਾ, ਮੇਰੇ ਤੋਮਤਾਂ ਲਾਣੀਆਂ, ਮੇਰੇ ਸਿਰ ਤੂੰ ਭਾਂਡੇ ਭੰਨੇ, ਲੈ ਹੁਣ ਮੇਰੀ ਵਾਰੀ, ਤੇਰੀਆਂ ਵੀ ਕਰਤੂਤਾਂ ਜਾਣੇ ਵਸਦੀ ਦੁਨੀਆ ਸਾਰੀ। ਤੈਨੂੰ ਪੀਣੇ ਲਈ ਜੇ ਕੋਈ ਭਾਂਡੇ ਦੇ ਵਿੱਚ ਪਾਵੇ, ਥਿੰਦਾ ਹੋ ਜਾਏ ਭਾਂਡਾ, ਨਾਲੇ ਮੁਸ਼ਕ ਨਾ ਉਸਦੀ ਜਾਵੇ। ਤੈਨੂੰ ਮੁੱਢ ਕਦੀਮ ਤੋਂ ਵਗੀਆਂ ਰੱਬ ਦੀਆਂ ਇਹ ਮਾਰਾਂ, ਤੇਰੇ ਕੋਲੋਂ ਖੱਟੀਆਂ ਲੋਕਾਂ, ਖੱਟੀਆਂ ਜਿਹੀਆਂ ਡਕਾਰਾਂ। ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ, ਅੱਗੇ ਲੰਘ ਜਾਏ ਸੋਚ ਦਾ ਪੰਛੀ, ਪਿੱਛੇ ਰਹਿ ਜਾਣ ਤਾਰੇ। ਤੇ ਮੈਨੂੰ ਪੀ ਕੇ ਸ਼ਾਇਰ ਕਰਦੇ ਗੱਲਾਂ ਸੁੱਚੀਆਂ ਖਰੀਆਂ, ਔਰ ਮੈਂ ਤੇ ਖਿਆਲ ਦੀ ਡੋਰੀ ਉੱਤੇ ਨਿਤ ਨਚਾਵਾਂ ਪਰੀਆਂ। ਮੈਂ ਕੀ ਜਾਣਾ ਤੇਰੀਆਂ ਬੜਕਾਂ, ਮੈਂ ਕੀ ਸਮਝਾਂ ਤੈਨੂੰ, ਦੁੱਧ ਕਰੇ ਇਨਸਾਫ ਤੇ ਇਹ ਮਨਜ਼ੂਰ ਹੈ ਬੀਬੀ ਮੈਨੂੰ। ਦੁੱਧ ਕਹਿੰਦਾ ਇੱਥੇ ਮੈਂ ਕੀ ਬੋਲਾਂ ਕੁੜੀਓ, ਮਸਲਾ ਡਾਢਾ ਔਖਾ, ਤੇ ਗੁੰਝਲ ਜਿਹੜਾ ਪਾਇਆ ਜੇ ਨਹੀਂ ਖੁੱਲਣਾ ਇਹਦਾ ਸੌਖਾ। ਘਰ ਦਾ ਜੀਏ ਹੁਣ ਤੇ ਚਾਹ ਵੀ ਇਹ ਵੀ ਚੰਗੀ ਲੱਗੇ। ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ, ਤੇ ਦੋਵੇਂ ਮੇਰੀ ਪੱਤ ਇੱਜ਼ਤ ਕਰਾਵਾਂ ਕਿੰਜ ਨਖੇੜਾ। ਤੇ ਸੇੜ ਲਿਆ ਜੇ ਜੁਗੋਂ ਵੱਖਰਾ, ਇਹ ਕੀ ਤੁਸਾਂ ਬੁਖੇੜਾ। ਕਿਹਨੂੰ ਅੱਜ ਸਿਆਣੀ ਆਖਾਂ, ਕਿਹਨੂੰ ਆਖਾਂ ਝੱਲੀ, ਦੋਵਾਂ ਪਾਸੇ ਰਿਸ਼ਤਾ ਮੇਰਾ ਉਹ ਮੈਨੂੰ ਖਿੱਚ ਦਵੱਲੀ। ਸੱਕੀ ਜਈ ਮਤਰਈ ਹੁੰਦੀ, ਚੰਗੇ ਹੁਣ ਜੇ ਮਾਪੇ, ਮੇਰਾ ਵੋਟੇ ਦੋਵਾਂ ਵੱਲੋਂ ਨਿਬੜ ਲਓ ਤੁਸੀਂ ਆਪੇ। ਉਹ ਕਹਿੰਦੀ ਚਾ ਮੈਂ ਤੇ ਨਿਬੜ ਲਾਂਗੀ ਇਹਨੂੰ, ਚਾਚਾ ਕਲਮ ਕਲੀ। ਤੇ ਸ਼ੁਕਰ ਖੁਦਾ ਦਾ ਮੈਂ ਨਾ ਹੋਈ ਇਹਦੇ ਵਰਗੀ ਝੱਲੀ। ਸ਼ਹਿਰਾਂ ਵਿੱਚ ਨਹੀਂ ਇਹਨੂੰ ਕੋਈ ਕਿਧਰੇ ਵੀ ਮੂੰਹ ਲਾਂਦਾ, ਹਰ ਕੋਈ ਮੇਰੀਆਂ ਸਿਫਤਾਂ ਕਰਦਾ। ਸਦਕੇ ਹੋ
ਤੇ ਜਾਂਦਾ ਅਸਲੀ ਗੱਲ ਜਿਹੜੀ ਹੈ ਉਹ ਅਖੀਰ ਤੇ ਵੇ। ਉਹ ਲੱਸੀ ਕਹਿੰਦੀ ਸਾਂਭੀ ਰੌਣੀ ਚੈਨਕ ਬੇਗਮ ਤੇ ਠੱਪੀ ਰੱਖ ਵਡਿਆਈਆਂ। ਮੈਂ ਕੀ ਦੱਸਾਂ ਘਰ ਘਰ ਜਿਹੜੀਆਂ ਤੁਧ ਚਬਾਤੀਆਂ ਲਾਈਆਂ। ਗੱਲਾਂ ਕਰਦੀ ਥੱਕਦੀ ਇਹ ਜੇ ਜੀ ਸਾਰੀ ਨਜ਼ਮ ਦਾ ਕਲੀ ਚਾਬੀ। ਗੱਲਾਂ ਕਰਦੀ ਥੱਕਦੀ ਨਹੀਂ ਤੂੰ ਜੀਭ ਨੂੰ ਲਾ ਨਹੀਂ ਤਾਲਾ। ਉਹ ਖੰਡ ਵੀ ਕੌੜੀ ਕੀਤੀ ਆ ਤੇ ਦੁੱਧ ਵੀ ਕੀਤੋਈ ਕਾਲਾ। ਸਾਡੀ ਕੋਈ ਵੈਲਿਊ ਖਾਲਿਸ ਨਹੀਂ ਰਹੀ। ਖੰਡ ਵੀ ਕੌੜੀ ਕੀਤੀ ਆ ਤੇ ਦੁੱਧ ਵੀ ਕੀਤੋਈ ਕਾਲਾ। ਤੇ ਬਹੁਤੀ ਬੁੜਬੁੜ ਨਾ ਕਰ ਬੀਬੀ, ਨਾ ਕਰ ਏਡਾ ਧੱਕਾ। ਤੇਰੇ ਜਿਹੀ ਕੁਚੰਜੀ ਕੁੰਜੀ ਮੇਰੇ ਨਾਲ ਮੁਤੱਕਾ। ਮੇਰੀ ਚੌਧਰ ਚਾਰ ਚੁਫੇਰੇ ਤੇਰੀ ਮੰਨਤਾ ਥੋੜੀ। ਮੈਂ ਦੇਸਾਂ ਦੀ ਸੂਬੇ ਰਾਣੀ ਤੂੰ ਪਰਦੇਸਨ ਛੋਰੀ। ਦੇਸ ਪਰਾਏ ਰਾਣੀ ਖਾਂਦੀ ਤੂੰ ਸਾਲੀ ਬਣ ਬੈਠੀ। ਓਏ ਮੰਗਣ ਆਈ ਅੱਗ ਤੇ ਆਪੂ ਘਰ ਵਾਲੀ ਬਣ ਬੈਠੀ। ਅਜੀ ਰੱਬ ਕਰੇ ਨਹੀਂ ਇੱਕੋ ਵਾਰੀ ਘੁੱਟ ਭਰੇ ਕੋਈ ਤੇਰਾ ਵੀ ਅੰਗਰੇਜ਼ਾਂ ਵਾਂਗੂ ਪਟਿਆ ਜਾਏ ਡੇਰਾ। ਵਾਹ ਇਹ ਤੋਂ ਜ਼ਬਰਦਸਤ। ਇਹ ਲੱਸੀ ਸਾਨੂੰ ਵੈਸੇ ਤਾਂ ਸਾਨੂੰ ਪੰਜਾਬ 'ਚ ਹੀ ਮਿਲਦੀ ਹੈ। ਇਹਦੀ ਨਹੀਂ ਹੁਣ ਤੇ ਤੁਸਾਂ ਇਹਦੀ ਮਾਸ਼ਾਅੱਲਾ ਬਰਤਾਨੀਆ 'ਚ ਵੀ ਮਿਲ ਗਈ। ਉਹ ਬਲਕਿ ਉਹਦੇ 'ਚ ਅੰਬ ਘੋਲ ਕੇ ਦਿੰਦੇ ਨੇ। ਉਹ ਮਿਲਕ ਸ਼ੇਕ ਹੁਣ ਬੜਾ ਕੁਝ ਹੋ ਗਿਆ। ਤੇ ਤੁਸੀਂ 47 ਤੋਂ ਪਹਿਲੇ ਇੱਕ ਤੁਹਾਡਾ ਯਾਦਗਾਰ ਵਾਕਿਆ ਹੈ, ਤੁਸੀਂ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਵੀ ਵੇਖਿਆ ਜਾਂ ਆਪਣੀ ਅੱਖੀ ਉਹਨਾਂ ਨੂੰ ਵੇਖਿਆ ਜਾਂ ਸੁਣਿਆ। ਉਹ ਕਿਸ ਤਰ੍ਹਾਂ ਦਾ ਮਾਹੌਲ ਸੀ? ਕਿ ਬੜਾ ਕੋਈ ਡਰ ਖਤਰਾ ਨਹੀਂ ਸੀ ਹੁੰਦਾ। ਇਹ ਬੁਨਿਆਦੀ ਬਾਤ। ਬਾਹਰ ਮੈਂ ਬੱਚਾ ਸਾਂ। ਅੱਜ ਬੱਚਾ ਬਾਹਰ ਨਿਕਲ ਜਾਏ ਤੇ ਪਰੇਸ਼ਾਨੀ ਹੁੰਦੀ ਕਿ ਪਤਾ ਨਹੀਂ ਘਰ ਕਿਸ ਤਰ੍ਹਾਂ ਪਹੁੰਚੇਗਾ। ਤੇ ਇਹ ਅੱਜ ਦੇ ਮਸਾਇਲ ਨੇ। ਤੇ ਉਦੋਂ ਇਹ ਗੱਲ ਕੋਈ ਨਹੀਂ ਸੀ। ਨਾਲ ਦੇ ਜਿਹੜੇ ਗੁਆਂਢੀ ਹੁੰਦੇ ਸਨ ਨਾ, ਉਹ ਮਤਲਬ ਜਿੱਥੇ ਜਾਂਦੇ ਸਨ ਆਪਣੀ ਚਾਬੀ ਸਾਨੂੰ ਦੇ ਜਾਂਦੇ ਸਨ। ਅਸੀਂ ਜਿੱਥੇ ਜਾਂਦੇ ਸਾਂ ਆਪਣੀ ਚਾਬੀ ਉਹਨਾਂ ਨੂੰ ਦੇ ਜਾਂਦੇ ਸਾਂ। ਤੇ ਹੁਣ ਡਰ ਲੱਗਦਾ? ਹੁਣ ਡਰ ਲੱਗਦਾ ਹੈ। ਗੁਆਂਢੀਆਂ ਕੋਲੋਂ ਹੀ ਡਰ ਲੱਗਦਾ। ਗੁਆਂਢੀਆਂ ਕੋਲ ਵੀ ਡਰ ਲੱਗਦਾ ਹੈ। ਹੁਣ ਤੇ ਕਿਆ ਜ਼ਮਾਨਾ ਆ ਗਿਆ ਹੈ, ਗੁਆਂਢੀਆਂ ਕੋਲ ਵੀ ਡਰ। ਅੱਛਾ, ਮੈਂ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਜੀ ਤੁਸੀਂ ਇੱਕ ਵਾਰੀ ਵੇਖਿਆ ਸੀ ਜੀ, ਔਰ ਉਹਨਾਂ ਦੀ ਤਕਰੀਰ ਵੀ ਸੁਣੀ ਸੀ। ਉਹ ਕਿਸ ਤਰ੍ਹਾਂ ਦਾ ਮਾਹੌਲ ਸੀ? ਤੁਸੀਂ ਆਪਣੇ ਉਹ ਸੀ ਇਸਲਾਮੀਆ ਕਾਲਜ ਲਾਹੌਰ ਦਾ, ਤੁਸੀਂ ਵੇਖਿਆ ਹੋਣਾ ਜੀ। ਤੇ ਉੱਥੇ ਮੁਸਲਿਮ ਲੀਗ ਨੇ ਜਲਸਾ ਕੀਤਾ ਸੀ ਤੇ ਉੱਥੇ ਪੈਰ ਰੱਖਣ ਨੂੰ ਕੋਈ ਥਾਂ ਨਹੀਂ ਸੀ, ਤਿਲ ਧਰਨ ਨੂੰ। ਤੇ ਅੱਬਾ ਜੀ ਨੇ ਮੈਨੂੰ ਆਪਣੇ ਮੁੰਡਿਆਂ ਤੇ ਚੁੱਕਿਆ ਤੇ ਕੁਝ ਰਜ਼ਾਕਾਰ ਸਨ। ਉਹ ਫਿਰ ਜਲਸਾ ਕੁਝ ਡਿਸਟਰਬ ਹੋਇਆ ਸੀ, ਉਹ ਕੋਈ ਵਜ੍ਹਾ ਹੋਈ ਸੀ। ਉਸ ਤੋਂ ਬਾਅਦ ਉਹਨਾਂ ਤਲਵਾਰਾਂ ਦੇ ਨਾਲ ਉਹਨਾਂ ਦੇ ਗਿਰਦ ਜੋ ਘੇਰਾ ਪਾ ਲਿਆ। ਜਿਹੜੇ ਸਨ ਰਜ਼ਾਕਾਰ, ਉਹਨਾਂ ਨੂੰ ਰਜ਼ਾਕਾਰ ਕਹਿੰਦੇ ਸਨ। ਤੇ ਉਹ ਫਿਰ ਉਹਨਾਂ ਨੂੰ ਲੈ ਕੇ ਤੇ ਬਾਗੇ ਜਨਾਹ ਚੋਂ ਉਹਦੇ ਚੋਂ ਆਪਣਾ ਇਸਲਾਮੀ ਕਾਲਜ ਚੋਂ ਬਾਹਰ ਨਿਕਲੇ। ਉਸ ਵੇਲੇ ਜਿਹੜੇ ਲੋਕ ਇਕੱਠੇ ਹੋਏ ਸਨ ਉਹਦੇ 'ਚ ਮੇਰੇ ਵਾਲਿਦ ਸਾਹਿਬ ਵੀ ਸਨ, ਅੱਲਾ ਬਖਸ਼ੇ। ਉਹਨਾਂ ਮੈਨੂੰ ਮੋਢਿਆਂ 'ਤੇ ਚੁੱਕਿਆ ਹੋਇਆ ਸੀ ਤੇ ਉਹ ਮੈਂ ਉਹਨਾਂ ਨੂੰ ਲੰਘਦਿਆਂ ਵੇਖ ਲਿਆ। ਉਹ ਇੰਜੇ ਜਿਵੇਂ ਉਹ ਲਮਹਾ, ਉਹ ਮੂਮੈਂਟ ਇੰਜ ਨਕਸ਼ ਹੋ ਗਿਆ ਮੇਰੇ ਦਿਲ ਤੇ, ਮੇਰੇ ਦਿਲ ਤੇ ਕਿ ਮੈਂ ਐਡੇ ਵੱਡੇ ਬੰਦੇ ਨੂੰ ਵੇਖਿਆ। ਔਰ ਇਸੇ ਤਰ੍ਹਾਂ ਉਹ ਮੈਨੂੰ ਕਾਇਦ ਆਜ਼ਮ ਇੰਜ ਲੱਗਦਾ ਜੀ ਇੱਕ ਬੰਦਾ ਬਿਲਕੁਲ ਸਿੱਧਾ, ਜਿਹਦੇ ਜੁੱਸੇ ਵਿੱਚ ਕੋਈ ਖਮ ਨਹੀਂ। ਉਹ ਬੰਦਾ ਝੁਕਣ ਵਾਲਾ ਨਹੀਂ ਸੀ, ਉਹ ਸਿਰਫ ਅੱਲਾ ਅੱਗੇ ਝੁਕਣ ਵਾਲਾ ਬੰਦਾ ਸੀ। ਇਹ ਕਮਾਲ ਹੈ ਜੀ, ਬਿਲਕੁਲ। ਔਰ ਇੱਕ ਉਸ ਜ਼ਮਾਨੇ ਦਾ ਔਰ ਉਹਨਾਂ ਦੀਆਂ ਅੱਖਾਂ ਵਿੱਚ ਮੈਨੂੰ ਇੱਕ ਚਮਕ ਨਜ਼ਰ ਆਈ। ਔਰ ਉਹ ਚਮਕ ਮਕਸਦ ਦੀ ਸੀ। ਹਾਂਜੀ, ਉਹ ਜਿਹੜਾ ਮੁਸਲਮਾਨਾਂ ਦਾ ਕਾਜ਼ ਸੀ ਉਹਨੂੰ ਲੈ ਕੇ ਵੱਧ ਰਹੇ ਸਨ ਤੇ ਉਹ ਚਮਕ ਬਿਆਨ ਨਹੀਂ ਹੋ ਸਕਦੀ, ਲਫ਼ਜ਼ਾਂ ਵਿੱਚ ਬਿਆਨ ਨਹੀਂ ਹੋ ਸਕਦੀ। ਉਸ ਚਮਕ ਵਿੱਚ ਐਸੀ ਲਿਸ਼ਕ ਸੀ ਜੀ ਜਿਹੜੀ ਬਿਆਨ ਨਹੀਂ ਹੋ ਸਕਦੀ। ਅਲਬੱਤਾ ਉਹ ਭੁੱਲ ਨਹੀਂ ਸਕਦੀ। ਇਦੋਂ ਵੀ ਛੋਟਾ ਸਾਂ ਮੈਂ ਤੇ ਮੈਂ ਚਲਾ ਗਿਆ ਅਲਾਮਾ ਇਕਬਾਲ ਦੇ ਮਜ਼ਾਰ ਤੇ
ਇਹਨਾਂ ਲੋਕਾਂ ਨਾਲ ਸ਼ੁਰੂ ਤੋਂ ਹੀ। ਮੇਰੀ ਵਾਲਦਾ ਬਹੁਤ ਪੜ੍ਹੀ ਲਿਖੀ ਖਾਤੂਨ ਸੀ। ਸਾਡੇ ਘਰ ਰਿਸਾਲੇ ਆਉਂਦੇ ਸਨ, ਅਖਬਾਰਾਂ ਆਉਂਦੀਆਂ ਸਨ, ਤੇ ਇਕਬਾਲ ਨਾਲ ਬੜੀ ਇੱਕ ਸੁਣ ਕੇ ਨਾ ਉਹਨਾਂ ਦੇ ਬਾਰੇ 'ਚ ਮੇਰੇ ਦਿਲ ਵਿੱਚ ਬੜੀ ਮੁਹੱਬਤ ਪੈਦਾ ਹੋ ਗਈ ਕਿ ਐਡੀ ਵੱਡੀ ਸ਼ਖਸੀਅਤ। ਤੇ ਇਹ ਮੈਨੂੰ ਪਤਾ ਸੀ ਕਿ ਉਹ ਸ਼ਾਹੀ ਮਸਜਿਦ ਦੀਆਂ ਸੀੜੀਆਂ ਥੱਲੇ ਉਹਨਾਂ ਦਾ ਮਜ਼ਾਰ ਹੈ। ਤੇ ਉਹ ਫਿਰ ਮੈਂ ਚਲਾ ਗਿਆ। ਤੁਸੀਂ ਅੰਦਾਜ਼ਾ ਕਰੋ, ਮੈਂ ਛੋਟਾ ਜਿਹਾ ਸਾਂ ਤੇ ਮੈਂ ਸੀੜੀਆਂ ਤੇ ਬਹਿ ਗਿਆ, ਸ਼ਾਹੀ ਮਸਜਿਦ ਦੇ ਸੀੜੀਆਂ ਤੇ। ਮੈਨੂੰ ਦੂਰੋਂ ਨਜ਼ਰ ਆਇਆ ਇੱਕ ਬਦਲੀ ਜਿਹੀ, ਕਲਾਊਡਲੈਟ ਹੈ ਜੀ, ਇਹਨੂੰ ਜਿਹਨੂੰ ਤੁਸੀਂ ਅਬਰ ਪਾਰਾ ਕਹਿ ਸਕਦੇ। ਕੀ ਬਾਤ ਹੈ ਜੀ, ਇੱਕ ਘਟਾ ਉਹ ਦੌੜਦੀ ਆਵੇ। ਉਹ ਮੈਨੂੰ ਬੜੀ ਅਜੀਬ ਲੱਗੀ ਕਿ ਮੈਂ ਕਿ ਇਹ ਨੱਸਦੀ ਆਉਂਦੀ ਏ ਤੇ ਇਹਦਾ ਰੁੱਖ ਅੱਲਾਮਾ ਇਕਬਾਲ ਦੇ ਮਜ਼ਾਰ ਵੱਲ ਏ। ਉਹ ਫਿਰ ਜਿਸ ਵੇਲੇ ਮਜ਼ਾਰ ਆਇਆ ਤੇ ਉਹ ਬੱਦਲ ਰੁਕ ਗਿਆ ਔਰ ਫਿਰ ਉਹਨੇ ਵਸਣਾ ਸ਼ੁਰੂ ਕਰ ਦਿੱਤਾ। ਔਰ ਮੈਂ ਜਾ ਕੇ ਵੇਖਿਆ ਕੋਈ ਬੂੰਦ ਮਜ਼ਾਰ ਤੋਂ ਬਾਹਰ ਨਹੀਂ ਸੀ ਡਿੱਗੀ। ਇਹ ਮੈਂ ਬਚਪਨ ਦਾ ਵਾਕਿਆ ਪਿਆ। ਬਲਕਿ ਬਾਅਦ ਜਿਹੜੀ ਉਹਨਾਂ ਨਜ਼ਮ ਲਿਖੀ ਆਪਣੀ ਮਾਂ ਦੇ ਬਾਰੇ 'ਚ, ਉਹਦਾ ਸ਼ੇਰ ਮੈਨੂੰ ਫਿਰ ਯਾਦ ਹੈ। ਆਸਮਾਂ ਤੇਰੀ ਲਹਤ ਪਰ ਸ਼ਬਨਮ ਅਫਸ਼ਾਨੀ करे सब्ज़े नौरुस्ता इस घर की निगहबानी करे। तो वो ये दो वाक़यात ते बाहर जाते सी और मतलब मेरे साढ़े घर दे नाल जिहड़े गुआंढी सन वो खातून सी बुजुर्ग, कोई सौदा मंगवाना हुंदा सी उन्हां ते मैनू कहते सन लै आओ है जी। ते मेरे वालदैन बड़ी सख्ती नाल कहते सन कि तू इनकार नहीं करना। वाह वाह वाह। वो जो काम भी कहण, धुप होवे, बारिश होवे, नेरी होवे, बदल होवे, उन्हां दा काम जरूर करना। वो मैनू भेजदे सन, ए सब्जी लियाउणी है, गोश्त लियाउणा है, ए फलां चीज़ लियाउणी, ते मैं चुप करके जांदा सा। मैनू अच्छा लगता सी। ये गल्लां मैनू सिखाइयां होना ते बहरहाल उस दौर सिखाण दी भी जरूरत नहीं सी। खुद ब लोग ही ऐसे सन। वाह वाह। हाँ जी, एक दूजे नाल बड़ा ही प्यार सी। वसंतपुरे दे विच कोई 1947 तो पहले तुहाडे गली महल्लियां दे विच सिख साहबान या हिंदू भरा ਉਹ ਵੀ ਰਹਿੰਦੇ ਸਨ? ਦੇਖੇ ਨੇ, ਉਹ ਜ਼ਿਆਦਾ ਨਹੀਂ ਸਨ। ਸਾਡਾ ਵਸਨਪੁਰਾ ਅਲਬત્ਤਾ ਮੈਨੂੰ ਇੱਕ ਜਾਨ ਯਾਦ ਹੈ, ਇੱਕ ਮੋਚੀ, ਉਹ ਹਿੰਦੂ ਸੀ। ਅੱਛਾ। ਉਹਦਾ ਨਾਂ ਸੀ ਬਲਵੰਤ। ਤੇ ਉਹਦੀ ਜਿਹੜੀ ਹੈ ਨਾ ਮਜ਼ਾਕ ਸੀ, ਉਹਦੀ ਤਬੀਅਤ 'ਚ ਬੜਾ ਮਜ਼ਾਕ ਜਿਹਾ, ਉਹ ਪਤਲਾ ਜਿਹਾ ਹੁੰਦਾ। ਉਹ ਅਜੇ ਤੱਕ ਮੈਨੂੰ ਯਾਦ ਹੈ। ਉਹ ਯਾਦ ਹੈ? ਹਾਂਜੀ ਬਿਲਕੁਲ। ਇੱਥੇ ਉਹਦੀ ਉਹ ਅੱਡਾ ਹੁੰਦਾ ਸੀ ਉਹਦਾ, ਜਿਹਦੇ ਵਿੱਚ ਮੋਚੀਆਂ ਦਾ ਸਮਾਨ ਹੁੰਦਾ ਹੈ। ਨਾਲ ਹੀ ਇੱਕ ਬਹਿੰਦਾ ਸੀ ਇੱਕ ਰੇਹੜੀ ਵਾਲਾ, ਜਿਹਨੇ ਚਾਟ ਲਾਈ ਹੁੰਦੀ ਸੀ ਜੀ, ਸ਼ੱਕਰਕੰਦੀ ਔਰ ਇਹ ਆਪਣਾ ਵਗੈਰਾ ਵਗੈਰਾ ਛੋਲੇ, ਤੇ ਉਹ ਜਿਹਨੂੰ ਕੀ ਚਾਟ ਵੇਚਦੇ ਸਨ। ਤੇ ਉਹ ਅੱਗੇ ਬਾਜ਼ਾਰ ਸੀ, ਉਹ ਬਸ ਨਾਲ ਹੀ ਮਸੀਤ ਸੀ। ਉਹ ਅਜੇ ਤੱਕ ਉਹ ਨਕਸ਼ਾ ਮੈਨੂੰ ਯਾਦ ਹੈ। ਔਰ ਯਾਦ ਇਸ ਵਾਸਤੇ ਕਿ ਉਹ ਬਹੁਤ ਪਿਆਰਾ ਜ਼ਮਾਨਾ ਸੀ। ਉਹ ਭੁੱਲ ਨਹੀਂ ਸਕਦਾ। ਲੋਕਾਂ ਦਾ ਰਹਿਣ ਸਹਿਣ ਬਹਿਣ, ਆਪਸ ਦੇ ਵਿੱਚ ਏਕਤਾ, ਜਿਸ ਤਰ੍ਹਾਂ ਈਦ ਆਉਂਦੀ ਹੈ, ਠੀਕ ਹੈ, ਦੀਵਾਲੀ ਆਉਂਦੀ ਹੈ, ਉਹ ਆਣ ਜਾਣ ਉਸ ਵੇਲੇ ਵੀ ਲੋਕਾਂ ਦਾ ਆਪਸ ਦੇ ਵਿੱਚ ਹੈ ਸੀ। ਦੇਖੋ ਜੀ, ਮੇਰੀ ਐਡੀ ਛੋਟੀ ਉਮਰ ਸੀ ਕਿ ਮੈਂ ਬਹੁਤ ਸਾਰੀਆਂ ਗੱਲਾਂ ਦਾ ਅਹਾਤਾ ਨਹੀਂ ਕਰ ਸਕਦਾ। ਅਲਬੱਤਾ ਇੰਨਾ ਯਾਦ ਹੈ ਕਿ ਉਹ ਦੌਰ ਇੰਨਾ ਅੱਛਾ ਸੀ ਜਿਹੜਾ ਨਹੀਂ ਭੁੱਲਦਾ। ਮੇਰਾ ਖਿਆਲ ਹੈ ਚਾਹ ਨਾ ਪੀ ਲਓ ਪਹਿਲੇ। ਮੈਂ ਕਿਹਾ ਚਾਹ ਕਿਧਰੇ ਪਈ ਪਈ ਗਰਮ ਹੀ ਨਾ ਹੋ ਜਾ। ਤੁਹਾਡਾ ਭਾਈ ਮੈਨੂੰ ਵੀ ਪਿਆਰ ਦਿਓ, ਇਹਨਾਂ ਨੂੰ ਵੀ ਚਾਹ ਦਿਓ ਯਾਰ। ਹਾਂਜੀ ਫਿੱਕੀ। ਉਹ ਆਪ ਮਿੱਠੇ ਬੰਦੇ ਨੇ ਯਾਰ, ਫਿੱਕੀ ਚਾਹ ਲਿਆਓ। ਕੱਪ ਚੀਨੀ ਦਾ ਨਾ, ਹੋਰ ਕਿਉਂ ਪਾਉਂਦੇ ਹੋ? ਮੈਂ ਸਿੱਧੀ ਕਰ ਦੇ।